ब्रेक तो बाद ਹੁਣ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी वीर जी, आज सारा इस एक मुद्दे उत्ते तुहाडे विचार लेने चाहांगे। जिस तुसीं जाणदे हो कि गुरमीत राम रहीम का मुद्दा ही अजकल बड़ी सुर्खियां दे विच है। सिख पंथ जथेदार डिसीजन दे नाल सहमत नहीं हैं। सिख कौम दे विच जागरूकता आई है, इसलिए असीं अपने तख्तां नूं इन्हां बिके होए जथेदारां SGPC ते पंजाब सरकार कोल बचाना चाहुंदे हां। बीइंग ए मीडिया पर्सनैलिटी असीं तुहाडे विचार लेने चाहांगे इस मुद्दे ते। आल्सो व्हाट डू यू थिंक अबाउट सरबत खालसा अते कैनेडा दे विच सिखां दा इस मुद्दे ते की रवैया है? व्हाट्स देयर पॉइंट ऑफ व्यू? सानू इस बारे जानकारी दिओ। मेरे ख्याल 2-3 सवाल हो गए रीत जी जी बिल्कुल। हाँ जी, तो पहली गल तां जे असीं 2007 तो लैके चलदे हां जी कि जदों इस शख्स ने एक स्वांग जिहा रचाया सीगा, एक नकल कीती सी। नकल दी थां जे मैं ये कहां कि एक रिडिक्यूल कीता गया सीगा उस गल नूं जां उस ईवेंट नूं जी। जिस ईवेंट नूं ਜਿਹੜੇ ਸਿੱਖ ਨੇ ਉਹ ਆਪਣੀ ਜ਼ਿੰਦਗੀ ਦਾ ਜਾਂ ਆਪਣੇ ਇਤਿਹਾਸ ਦਾ ਜਾਂ ਆਪਣੇ ਫਲਸਫੇ ਦਾ ਇੱਕ ਬਹੁਤ ਅਹਿਮ ਅੰਗ ਮੰਨਦੇ ਨੇ, ਇਨੀਸ਼ੀਏਸ਼ਨ ਇਨਟੂ ਖਾਲਸਾ ਪੰਥ। ਜਿਹੜੀਆਂ ਕਿਤਾਬਾਂ ਦੇ ਵਿੱਚ ਛੋਟੇ ਛੋਟੇ ਹੁੰਦਿਆਂ ਤੋਂ ਗੱਲਾਂ ਪੜ੍ਹਾਈਆਂ ਜਾਂਦੀਆਂ ਸੀ। ਵਿਸਾਖੀ ਜਿਹੜੀ ਹੈਗੀ 13 ਅਪ੍ਰੈਲ ਕਦੀ ਨਾ ਕਦੀ ਕਿਤੇ ਨਾ ਕਿਤੇ ਖਾਲਸਾ ਪੰਥ ਜਾਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਤੌਰ ਦੇ ਉੱਤੇ ਜਿਹੜਾ ਸਾਡੇ ਵਿੱਚ ਪ੍ਰਚਾਰਿਆ ਗਿਆ। ਸੋ ਉਸ ਚੀਜ਼ ਦੀ ਰੀਸ ਕਰਨੀ ਠੀਕ ਆ, ਇੱਕ ਵੱਡੀ ਚੀਜ਼ ਹੁੰਦੀ ਆ, ਇੱਕ ਉੱਚੀ ਚੀਜ਼ ਹੁੰਦੀ ਆ, ਜਾਂ ਇੱਕ ਮਹਾਨ ਚੀਜ਼ ਹੁੰਦੀ ਆ, ਉਹਦੀ ਅਸੀਂ ਰੀਸ ਕਰਦੇ। ਪਰ ਜਦੋਂ ਤੁਸੀਂ ਰਿਡੀਕਿਊਲ ਕਰਦੇ ਆ, ਜਦੋਂ ਖਿੱਲੀ ਉਡਾਉਂਦੇ ਆ, ਤੇ ਉਸ ਚੀਜ਼ ਦੇ ਨਾਲ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਹਰਟ ਹੁੰਦੀਆਂ। ਹਾਂ, ਜੇ ਤੁਸੀਂ ਰੀਸ ਕਰਨੀ ਸੀ ਤੇ ਉਹ ਜਿਹੀਆਂ ਜਿਹੜੀਆਂ ਤੁਸੀਂ ਅੰਮ੍ਰਿਤ ਛਕਾਉਂਦੇ, ਉਹ ਰੀਸ ਹੈ ਵੀ ਹਾਂ ਉਹ ਵਾਲੇ ਈਵੈਂਟ ਦੀ ਅਸੀਂ ਰੀਸ ਅੱਜ ਵੀ ਕਰਦੇ ਹਾਂ। ਅਸੀਂ ਜਿਹੜੇ ਸਿੱਖ ਨੇ ਉਹ ਅੱਜ ਵੀ ਉਸ ਚੀਜ਼ ਦੀ ਰੀਸ ਕਰਦੇ ਨੇ ਕਿ ਅੰਮ੍ਰਿਤ ਛਕਦੇ ਨੇ। ਔਰ ਆਪਣਾ ਜਿਵੇਂ ਵੀ ਸਿੱਖਾਂ ਦੇ ਵਿੱਚ ਸਾਡੇ ਹੈ ਕਿ ਜੇ ਜੀਵਨ ਸਫਲਾ ਕਰਨਾ, ਜਾਂ ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਕੂਲ ਦਾ ਵਿਦਿਆਰਥੀ ਅਖਵਾਉਣਾ, ਤਾਂ ਖਾਲਸਾ ਪੰਥ ਦੀ ਇਹ ਜਿਹੜੀ ਵਰਦੀ ਆ ਉਹ ਉਹਨੂੰ ਪਾਉਣੀ ਪੈਣੀ ਆ। ਸੋ ਇਹ ਅਸੀਂ ਰੀਸ ਕਰਦੇ ਹਾਂ, ਸਾਡੇ ਜਿਹੜੇ ਸਿੱਖ ਨੇ ਉਹ ਰੀਸ ਕਰਦੇ ਨੇ। ਹਾਂਜੀ। ਹੁਣ ਉਦੋਂ ਤੋਂ ਲੈ ਕੇ ਭਾਵੇਂ ਕਿ ਬਾਅਦ ਦੇ ਵਿੱਚੋਂ ਇਹ ਵੀ ਗੱਲਾਂ ਆਈਆਂ ਕਿ ਜਿਹੜੀਆਂ ਇੱਕ ਬਾਦਲ ਫੈਮਿਲੀ ਦੇ ਵੱਲੋਂ ਉਹ ਪੁਸ਼ਾਕਾਂ ਦਿੱਤੀਆਂ ਗਈਆਂ, ਉਹ ਕਿਸ ਤਰੀਕੇ ਨਾਲ ਐਡਵਰਟਾਈਜ਼ ਕੀਤਾ ਗਿਆ। ਮਤਲਬ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਇਸ ਤਰੀਕੇ ਦੀਆਂ ਬਾਹਰ ਆਈਆਂ। ਪਰ ਕਿਉਂਕਿ ਮੀਡੀਆ ਉਹਨਾਂ ਦਾ, ਕਿਉਂਕਿ ਸਾਰੇ ਦਾ ਸਾਰਾ ਜਿਹੜੀ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈਗੀ ਆ, ਸਿਸਟਮ ਹੈਗਾ, ਉਹ ਉਹਨਾਂ ਦਾ, ਤੇ ਇਹ ਜਿਹੜੀਆਂ ਗੱਲਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਗਈ, ਜਿਵੇਂ ਕਿ ਦਿੱਤੀ ਜਾਂਦੀ ਵੀ ਨਹੀਂ। ਕਦੀ ਵੀ ਜਿਹੜੀ ਬਾਦਲ ਪਰਿਵਾਰ ਦੇ ਖਿਲਾਫ ਕੋਈ ਵੀ ਗੱਲ ਜਾਂਦੀ ਆ ਤੇ ਉਹ ਜਿਹੜੀਆਂ ਖਬਰਾਂ ਨੇ ਕੱਟ ਦਿੱਤੀਆਂ ਜਾਂਦੀਆਂ ਨੇ, ਜਾਂ ਕਿਸੇ ਹੋਰ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ, ਤਾਂ ਕਿ ਲੋਕੀ ਉਹੋ ਹੀ ਸੋਚਣ ਜੋ ਉਹ ਜਿਹੜੀਆਂ ਸਥਾਪਤੀਆਂ ਨੇ ਉਹ ਉਹਨਾਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ, ਜਾਂ ਉਹ ਉਹਨਾਂ ਨੂੰ ਇਹ ਚਾਹੁੰਦੇ ਨੇ ਕਿ ਉਹ ਗੱਲਾਂ ਸੋਚਣ। ਸੋ ਉਦੋਂ ਵੀ 2007 ਦੇ ਵਿੱਚ ਵੀ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ, ਉਹ ਵੀ ਜਥੇਦਾਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਸੀਗਾ। ਹਾਂਜੀ, ਜਥੇਦਾਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਸੀਗਾ ਕਿ ਹਾਂ ਜਿਹੜੇ ਜਿਵੇਂ ਨਿਰੰਕਾਰੀਆਂ ਦੇ ਨਾਲ ਸਾਡੀ ਕੋਈ ਵੀ ਸਾਂਝ ਨਹੀਂ ਹੈਗੀ, ਉਸੇ ਤਰੀਕੇ ਦੇ ਨਾਲ ਜਿਹੜੀ ਸਾਡੀ ਸਾਂਝ, ਜਿਹੜੀ ਸਿੱਖਾਂ ਦੀ ਸਾਂਝ ਆ, ਉਹ ਡੇਰਾ ਪ੍ਰੇਮੀਆਂ ਦੇ ਨਾਲ ਜਾਂ ਡੇਰੇਦਾਰ ਦੇ ਨਾਲ ਜਿਹੜੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ। ਸੋ ਉਸ ਗੱਲ ਦੇ ਉੱਤੇ ਫੁੱਲ ਚੜਾਉਂਦਿਆਂ 3 ਸਿੰਘ ਸ਼ਹੀਦ ਹੋਏ ਨੇ ਇਸ ਸਾਰੀ ਪ੍ਰੋਸੈਸ ਦੇ ਵਿੱਚ। ਔਰ ਇਹਨਾਂ 2007 ਤੋਂ ਲੈ ਕੇ 2015 ਤੱਕ ਇੰਨਾ ਜ਼ਿਆਦਾ ਜਿਹੜਾ ਸਮਾਂ ਹੈਗਾ ਉਹ ਇਸੇ ਟੈਨਸ਼ਨ ਦੇ ਵਿੱਚ ਬਤੀਤ ਹੋਇਆ। ਹੁਣ ਸਵਾਲ ਇਹ ਆ ਕੇ ਸਾਡੇ ਅੱਗੇ ਖੜ ਜਾਂਦਾ ਕਿ ਐਡੀ ਕਿਹੜੀ ਕਾਹਲੀ ਸੀ? ਇੱਕ ਜੇ ਉੱਤੇ ਸਟੇਲਮੇਟ ਸੀਗੀ, ਇੱਕ ਜੇ ਖੜੋਤ ਸੀ ਇਸ ਸਾਰੇ ਦੇ ਸਾਰੇ ਇਸ਼ੂ ਦੇ ਵਿੱਚ, ਤੇ ਕਿੱਡਾ ਕੁ ਹੁਣ ਕਿਹੜੀ ਗੱਲ ਹੋ ਗਈ? ਐਡੀ ਵੱਡੀ ਕੀ ਗੱਲ ਹੋਈ ਕਿ ਜਿਹੜੀ ਉੱਥੋਂ ਦੀ ਸਦਭਾਵਨਾ ਉਹ ਹੁਣ ਟੁੱਟਣੀ ਸ਼ੁਰੂ ਹੋਈ, 2015 ਦੇ ਵਿੱਚ ਟੁੱਟਣੀ ਸ਼ੁਰੂ ਹੋਈ। ਤੇ ਜਾਂ ਅਸੀਂ ਇਹਨੂੰ ਇਸ ਤਰੀਕੇ ਨਾਲ ਲੈ ਕੇ ਚੱਲੀਏ ਕਿ ਹੁਣ 2016 ਆਲਮੋਸਟ ਆ ਚੁੱਕਾ ਤੇ ਅਗਲੀਆਂ ਜਿਹੜੀਆਂ ਇਲੈਕਸ਼ਨਾਂ ਨੇ 2017 ਦੀਆਂ ਨੇ, ਕਿ ਹਰ ਇੱਕ ਚੀਜ਼ ਜਿਹੜੀ ਇੱਕ ਪਰਿਵਾਰ ਦੇ ਵੱਲੋਂ
ਉਹ ਬਾਦਲ ਪਰਿਵਾਰ ਦੇ ਵੱਲੋਂ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਆ। 2007 ਜਦੋਂ ਇਹ ਇਸ਼ੂ ਸ਼ੁਰੂ ਹੁੰਦਾ, ਉਹ ਤੋਂ ਬਾਅਦ ਜਿਹੜੀਆਂ ਅੱਜ ਵੀ ਆ ਉਹ ਵੀ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ, ਕਿਉਂਕਿ ਇਹ ਬਾਦਲ ਨੂੰ ਵੀ ਪਤਾ ਕਿ ਐਂਟੀ ਇਨਕੰਬੈਂਸੀ ਜਿਹੜੀ ਵੋਟ ਜਾਂ ਜਿਹੜੀਆਂ ਇਹਨਾਂ ਨੇ ਪਾਣੀ ਦੇ ਵਿੱਚ ਬੱਸਾਂ ਚਲਾਈਆਂ, ਜਿਹੜੀਆਂ ਇਦਾਂ ਦੀਆਂ ਸ਼ੁਰਲੀਆਂ ਛੱਡੀਆਂ ਨੇ, ਜਿਹੜੀਆਂ ਇਸ ਤਰੀਕੇ ਦੀਆਂ ਇਹਨਾਂ ਨੇ ਬੜੀਆਂ ਅਨਐਥੀਕਲ ਗੱਲਾਂ ਕੀਤੀਆਂ ਨੇ ਪੋਲਿਟਿਕਸ ਦੀਆਂ, ਜਾਂ ਜਿਹੜੇ ਟਰੱਕਾਂ ਦੇ ਟਰੱਕ ਇਹ ਪੈਸਿਆਂ ਦੇ ਭਿਖਾਰੀ ਬਣ ਕੇ ਜਿਹੜੇ ਨੇ ਉਹ ਪੰਜਾਬ 'ਚ ਮੰਗਾਉਣ ਵਾਲੀਆਂ ਜਿਹੜੀਆਂ ਸ਼ਗੂਫੇ ਛੱਡੇ ਸਨ, ਉਹਨਾਂ ਦਾ ਹੁਣ ਇਹ ਫਾਲ ਆਊਟ ਆ। ਉਹਨਾਂ ਦਾ ਇਹ ਇੱਕ ਰਿਜ਼ਲਟ ਆ ਕਿ ਹੁਣ ਉਹਨਾਂ ਨੂੰ ਵੀ ਦਿਖਦਾ ਕਿ ਸਾਡੀਆਂ ਜਿਹੜੀਆਂ ਜਿਹੜਾ 25 ਸਾਲ ਰਾਜ ਕਰਨ ਦਾ ਜਾਂ ਸੇਵਾ ਕਰਨ ਦਾ ਜਿਹੜਾ ਸੁਪਨਾ ਆ ਉਹ ਹੁਣ ਸਿਰੇ ਨਹੀਂ ਚੜ੍ਹਦਾ ਲੱਗਦਾ। ਸੋ ਉਸ ਸੁਪਨੇ ਦੀ ਤਾਮੀਲੀ ਦੇ ਲਈ ਉਹਨਾਂ ਨੇ ਹੁਣ ਆਹ ਚੀਜ਼ ਜਿਹੜੀ ਹੈਗੀ ਆ ਪੱਤਾ ਉਹ ਖੇਡ ਲਿਆ। ਹੁਣ ਆ ਜਾਂਦੀ ਗੱਲ ਕਿ ਜਥੇਦਾਰਾਂ ਦੀ, ਜਿੰਨਾ ਵੀ ਸਿਸਟਮ, ਚਾਹੇ ਉਹ SGPC ਹੋਵੇ, ਚਾਹੇ ਉਹ ਜਥੇਦਾਰ, ਹੁਣ ਹਰੇਕ ਬੰਦਾ ਜਿਹੜਾ ਹੈਗਾ ਉਹ ਪਰਚੀਆਂ ਦੇ ਵਿੱਚੋਂ ਕੱਢਿਆ ਜਾਂਦਾ ਔਰ ਇੰਨਾ ਡਿਮੋਨਾਈਜ਼ ਕਰ ਦਿੱਤਾ ਗਿਆ ਜਥੇਦਾਰ ਦੀ ਪੋਸਟ ਨੂੰ। ਉਹ ਜਥੇਦਾਰ ਦੀ ਪੋਸਟ ਜਿਹਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਹੁੰਦੇ ਸੀ, ਜਿਨ੍ਹਾਂ ਦੀ ਇੰਨੀ ਕੁ ਜ਼ਰੂਰਤ ਹੁੰਦੀ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਹੜੇ ਮਹਾਰਾਜ ਨੇ ਜਾਂ ਰਾਜੇ ਨੇ, ਉਹਨਾਂ ਨੂੰ ਵੀ ਆਪਣੇ ਦਰਬਾਰ ਦੇ ਵਿੱਚ ਜਾਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦਣ ਦੀ ਤੌਫੀਕ ਰੱਖਦੇ ਸੀ। ਇੰਨੀ ਕੁ ਉਹ ਸਟਰੈਂਥ ਰੱਖਦੇ ਸੀਗੇ, ਇੰਨੀ ਸ਼ਕਤੀ ਰੱਖਦੇ ਸੀਗੇ ਕਿ ਉਹ ਉਹਨਾਂ ਨੂੰ ਬੁਲਾ ਸਕਣ। ਪਰ ਅੱਜ ਦੇ ਜਿਹੜੇ ਜਥੇਦਾਰ ਨੇ ਇਹ ਉਹਨਾਂ ਦੇ ਅੱਗੇ ਹੱਥ ਬੰਨ੍ਹ ਕੇ ਖੜਦੇ ਨੇ, ਚਾਹੇ ਉਹ SGPC ਦੇ ਹੋਣ ਤੇ ਚਾਹੇ ਉਹ ਅਕਾਲ ਤਖ਼ਤ ਸਾਹਿਬ। ਜਾਂ ਬੜਾ ਦੁੱਖ ਹੁੰਦਾ ਇਸ ਗੱਲ ਨੂੰ ਕਹਿਣ ਲੱਗਿਆ ਕਿ ਜਦੋਂ ਉਹ ਕਹਿੰਦੇ ਨੇ ਕਿ ਜੇ ਝੱਗਾ ਚੱਕੂਗੇ ਤੇ ਆਪਣੇ ਢਿੱਡ ਨੰਗਾ ਹੁੰਦਾ। ਬੜਾ ਦੁੱਖ ਦੇ ਨਾਲ ਇਹ ਗੱਲਾਂ ਸਾਨੂੰ ਕਹਿਣੀਆਂ ਪੈਂਦੀਆਂ ਇੱਕ ਆਮ ਸਿੱਖ ਨੂੰ, ਜਿਹਦੀ ਕਿ ਸ਼ਾਇਦ ਸਿੱਖ ਫਲਸਫੇ ਦੇ ਨਾਲ ਵੀ ਪੂਰਨ ਤੌਰ ਦੇ ਉੱਤੇ ਪੀੜੀ ਜਿਹੜੀ ਗੰਢ ਨਾ ਹੋਵੇ, ਚਾਹੇ ਸਿੱਖ ਇਤਿਹਾਸ ਦੇ ਨਾਲ ਵੀ ਸਾਡਾ ਬਹੁਤ ਗੂੜਾ ਸੰਬੰਧ ਨਾ ਹੋਵੇ, ਪਰ ਇੱਕ ਦਰਦ ਜ਼ਰੂਰ ਹੈਗਾ ਕਿਉਂਕਿ ਅਸੀਂ ਸਾਰੇ ਦੇ ਸਾਰੇ ਜਿਹੜੇ ਸਿੱਖ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ, ਅਕਾਲ ਤਖ਼ਤ ਸਾਹਿਬ ਦੀ ਇੱਜ਼ਤ ਕਰਦੇ ਹਾਂ, ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਜ਼ਮਤ, ਜਿਹੜਾ ਉਹਨਾਂ ਦਾ ਐਡਾ ਵੱਡਾ ਇੱਕ ਸਟੇਟਸ ਹੈਗਾ, ਉਹਦੇ ਤੇ ਅਸੀਂ ਫੁੱਲ ਚੜਾਉਂਦੇ ਹਾਂ। ਹੁਣ ਜਿਸ ਤਰੀਕੇ ਦੇ ਨਾਲ ਇਹ ਸਾਰਾ ਡਰਾਮਾ ਰਚਿਆ ਗਿਆ, ਇੱਕ ਚਿੱਠੀ ਆਉਂਦੀ ਆ, ਕੋਈ ਲੈਟਰ ਪੈਡ ਨਹੀਂ ਸਾਈਨ ਕੀਤੇ ਹੁੰਦੇ ਆ, ਉਹਦੇ ਤੇ ਜੀ ਬੜੀ ਕਾਹਲੀ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ, ਚਲੋ ਜੀ ਮਾਫ਼ ਕੀਤਾ। ਹੁਣ ਸਵਾਲ ਇਹ ਹੁੰਦਾ ਜੇ ਇਹ ਮਾਫ਼ ਕਰ ਦਿੱਤਾ, ਫਿਰ ਜਿਹੜੇ ਉਹ ਲੋਕ ਜਿਨ੍ਹਾਂ ਦੇ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਬੁਲਾਇਆ ਗਿਆ, ਤੂੰ ਮੈਂ ਪਾਪੀ ਤੂੰ ਬਖਸ਼ਣਹਾਰ, ਤੇ ਉਹਨਾਂ ਦਾ ਕੀ ਏਡਾ ਵੱਡਾ ਬਜਰਗੁਨਾਹ ਸੀਗਾ। ਜਦ ਕਿ ਸੌਦਾ ਸਾਧ ਦਾ ਗੁਨਾਹ ਜਿਹੜਾ ਹੈਗਾ ਆ ਉਹਨਾਂ ਦੇ ਗੁਨਾਹਾਂ ਤੋਂ ਬਹੁਤ ਛੋਟਾ ਸੀ। ਫਿਰ ਇਹਦੀ ਇੰਨੀ ਕਾਹਲੀ ਕਰਨ ਦੀ ਕੀ ਜ਼ਰੂਰਤ ਪੈ ਗਈ? ਸੌਦਾ ਸਾਧ ਨੂੰ ਜਿਹੜੀ ਇੰਨੀ ਸਹੂਲਤ, ਸੌਦਾ ਸਾਧ ਨੂੰ ਜਿਹੜੀ ਮਾਫ਼ ਕਰਨ ਦੀ ਏਡੀ ਵੱਡੀ ਕੀ ਜ਼ਰੂਰਤ ਪੈ ਗਈ? ਹੁਣ ਉਹ ਤੋਂ ਬਾਅਦ ਜਿਹੜੀ ਗੱਲਬਾਤ ਹੁਣ ਇਹ ਆ ਰਹੀ ਆ ਕਿ ਚਾਹੇ SGPC ਦੇ ਲੋਕ ਨੇ, ਉਧਰੋਂ ਮੱਕੜ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਅਕਾਲੀ ਦਲ ਜਾਂ ਬਾਦਲਾਂ ਦਾ ਜਿਹੜਾ ਸਭ ਤੋਂ ਵੱਡਾ ਝਾੜੂ ਬਰਦਾਰ, ਉਹਨੇ ਨਾਲ ਦੀ ਨਾਲ ਹੀ ਇਹ ਗੱਲ ਉਹ ਪੇਸ਼ ਕਰ ਦਿੱਤੀ, ਹਾਂਜੀ ਸਿੱਖਾਂ ਨੂੰ ਜੀ ਫੈਸਲਾ ਮੰਨਣਾ ਚਾਹੀਦਾ। ਉਹ ਸਿੱਖਾਂ ਨੂੰ ਫੈਸਲਾ ਮੰਨਣਾ ਚਾਹੀਦਾ, ਉਦੋਂ ਤੁਹਾਨੂੰ ਕੀ ਤਕਲੀਫ ਸੀ ਜਦੋਂ 1999 ਦੇ ਵਿੱਚ ਭਾਈ ਰਣਜੀਤ ਸਿੰਘ ਨੇ ਹੁਣਾਂ ਨੇ ਇਹ ਆਦੇਸ਼ ਕੀਤਾ ਸੀ ਵੀ ਭਾਈ ਜਿੰਨੀ ਦੇਰ ਤੱਕ ਤ੍ਰੈ ਸ਼ਤਾਬਦੀ ਜਿਹੜੇ ਸਮਾਗਮ ਨੇ ਉਹ ਨਹੀਂ ਹੋ ਜਾਂਦੇ ਖਾਲਸਾ ਪੰਥ ਦੀ ਸਾਜਨਾ ਦੇ, ਉਨੀ ਦੇਰ ਤੱਕ ਤੁਸੀਂ ਅਕਾਲੀ ਦਲ ਦੀ ਜਿਹੜੀ ਆ ਉਹ ਯੂਨਿਟੀ ਜਿਹੜੀ ਆ ਬਰਕਰਾਰ ਰੱਖੋ। ਫਿਰ ਉਦੋਂ ਇਹ ਕਿਉਂ ਨਹੀਂ ਜਗੀਰ ਕੌਰ ਬੋਲੀ, ਉਦੋਂ ਕਿਉਂ ਨਹੀਂ ਮੱਕੜ ਬੋਲਿਆ, ਉਦੋਂ ਕਿਉਂ ਨਹੀਂ ਜਿੰਨੇ ਵੀ ਇਹ ਝਾੜੂ ਬਰਦਾਰ ਨੇ SGPC ਦੇ ਬਾਦਲਾਂ ਦੇ, ਉਦੋਂ ਜਿਹੜੇ ਅੱਜ ਇਹ ਬੋਲ ਰਹੇ ਨੇ ਸਿੱਖ ਪੰਥ ਨੂੰ ਇਹ ਅਪੀਲ ਕਰ ਰਹੇ ਨੇ, ਉਦੋਂ ਕਿਉਂ ਨਹੀਂ ਇਹਨਾਂ ਨੇ ਅਪੀਲਾਂ ਕੀਤੀਆਂ? ਇਹ ਜਥੇਦਾਰ ਉਦੋਂ ਕਿਉਂ ਨਾ ਬੋਲੇ ਜਦੋਂ ਜਿਹੜਾ ਬਾਦਲ ਦੀਆਂ ਫੋਟੋਆਂ ਜਿਹੜੀਆਂ ਹੈਗੀਆਂ ਉਹਦੇ ਬਾਬੇ ਦੇ ਪੈਰਾਂ ਦੇ ਵਿੱਚ ਬੈਠਿਆਂ ਦੀਆਂ ਆਈਆਂ, ਉਦੋਂ ਕਿਉਂ ਨਾ ਜਥੇਦਾਰ ਇਹ ਗੱਲ ਬੋਲੇ? ਜਾਂ ਉਦੋਂ ਕਿਉਂ ਨਾ ਜਿਹੜੇ SGPC ਦੇ ਲੋਕ ਨੇ ਇਹ ਗੱਲ ਬੋਲੇ ਕਿ ਹਾਂ ਵੀ ਜਥੇਦਾਰ ਦੀ ਹੁਕਮ ਦੀ ਅਦੁੱਲੀ ਹੋ ਰਹੀ ਹੈ? ਔਰ ਅੱਜ ਕਿਉਂਕਿ ਸਿੱਖ ਪੰਥ ਅੱਜ ਖੜਾ ਹੋਇਆ, ਸਿੱਖ ਪੰਥ ਦੇ ਹਿਰਦੇ ਇਸ ਆਦੇਸ਼ ਕਰਕੇ ਜਾਂ ਇਸ ਹੁਕਮਨਾਮੇ ਕਰਕੇ ਬਲੂੰਦਰੇ ਗਏ ਨੇ, ਪਰ ਅੱਜ ਉਹਨਾਂ ਨੂੰ ਪੈਸੀਫਾਈ ਕਰਨ ਦੇ ਲਈ ਇਹ ਵੱਖਰੇ ਵੱਖਰੇ ਜਿਹੜੇ ਨਟੰਕੀ ਸਾਜ਼ ਨੇ, ਡਰਾਮੇਬਾਜ਼ ਨੇ, ਇਹ ਆਪਣੀਆਂ ਜਿਹੜੀਆਂ ਇੱਕ ਇਮੋਸ਼ਨਲ ਕਰਨ ਵਾਲੀਆਂ ਗੱਲਾਂ ਜਿਹੜੀਆਂ ਉਹ ਸਿੱਖਾਂ ਨੂੰ ਇਹ ਦੱਸ ਰਹੇ ਨੇ। ਪਰ ਇਹ ਗੱਲਾਂ ਉਹਨਾਂ ਨੇ 1999 ਦੇ ਵਿੱਚ ਕਿਉਂ ਨਹੀਂ ਕੀਤੀਆਂ ਗਈਆਂ? ਕਿਉਂਕਿ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ
ਜਿਹਨੂੰ ਇਹਨਾਂ ਨੇ ਫਖਰੇ ਕੌਮ ਦਾ ਅਵਾਰਡ ਵੀ ਦਿੱਤਾ। ਅੱਜ ਉਹ ਇੰਨਾ ਕੁ ਹੰਕਾਰੀ ਹੋ ਗਿਆ ਕਿ ਜਿਹੜੇ ਸਿੱਖ ਨੇ, ਸਿੱਖਾਂ ਦੀ ਉਹਨੂੰ ਕੋਈ ਵੈਲਿਊ ਨਹੀਂ ਜੀ। ਸਿੱਖਾਂ ਦੀ ਉਹਨੂੰ ਇਹ ਲੱਗ ਰਿਹਾ ਕਿ ਸਿੱਖ ਤਾਂ ਸਾਡੇ ਨੇ, ਇਹਨਾਂ ਨੇ ਤਾਂ ਸਾਨੂੰ ਵੋਟਾਂ ਪਾਈ ਦੇਣੀਆਂ। ਸੋ ਇਹ ਜਿਹੜੀਆਂ ਗੱਲਾਂ ਨੇ, ਜਿਹੜੀਆਂ ਕਲੈਕਟਿਵਲੀ ਜੋ ਸਾਡੇ ਸਿੱਖ ਨੇ ਉਹ ਦੇਖ ਰਹੇ ਨੇ ਪਿਛਲੇ 30 ਸਾਲਾਂ ਤੋਂ ਭਾਰਤ ਸਰਕਾਰ ਦਾ, ਔਰ ਪਿਛਲੇ 10-12 ਸਾਲਾਂ ਤੋਂ ਜਿਹੜੀਆਂ ਜੋ ਕਾਰਵਾਈਆਂ ਬਾਦਲ ਕਰ ਰਿਹਾ, ਜੋ ਕਾਰਵਾਈਆਂ ਜਿਹੜੇ ਨੇ ਬਾਦਲ ਦੇ ਕਹੇ ਦੇ ਉੱਤੇ ਜਾਂ ਜਿਹੜੇ ਜਥੇਦਾਰਾਂ ਨੂੰ ਅੱਗੇ ਕਰਕੇ ਜਾਂ SGPC ਨੂੰ ਅੱਗੇ ਕਰਕੇ ਜੋ ਕੋਈ ਚੀਜ਼ਾਂ ਬਾਦਲ ਆਪਣੇ ਪੋਲੀਟੀਕਲ ਫਾਇਦੇ ਦੇ ਲਈ, ਰਾਜਨੀਤਿਕ ਫਾਇਦੇ ਦੇ ਲਈ ਕਰਾਉਣੀਆਂ ਚਾਹੁੰਦਾ, ਉਹ ਇਹ ਕਰਦੇ ਨੇ। ਔਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਮ ਬੰਦਾ ਪੰਜਾਬ ਦਾ ਵੇਖ ਰਿਹਾ, ਔਰ ਉਸ ਚੀਜ਼ ਦਾ ਰਿਜ਼ਲਟ ਇਹ ਆ ਜਿਹੜਾ ਕੋਈ ਵੀ ਅੱਜ ਅਸੀਂ ਦੇਖਦੇ ਹਾਂ ਕਿ ਪ੍ਰਚਾਰਕ ਜਿਹੜੇ ਨੇ ਉਹ ਵੀ ਇਸ ਗੱਲ ਦੇ ਵਿਰੋਧ ਤੇ ਨੇ, ਜਿਹੜੇ ਵਿਦਵਾਨ ਨੇ ਉਹ ਵੀ ਇਸ ਗੱਲ ਦੇ ਵਿਰੋਧ ਤੇ ਨੇ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਨੂੰ ਪਤਾ ਕਿ ਮਿੰਟ 2 ਰਹਿੰਦੇ ਨੇ, ਪਰ ਸਮ ਅਪ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ। ਜਿਹੜੀ ਕੈਨੇਡਾ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ, ਉਹ ਵੀ ਜਿਹੜੀਆਂ ਉੱਧਰ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਹੀ ਤਰਜਮਾਨੀ ਕਰ ਰਿਹਾ। ਇੱਧਰ ਦੇ ਲੋਕ ਵੀ ਅੱਜ ਇਹੀ ਕਹਿ ਰਹੇ ਨੇ ਕਿ ਇਹ ਜਿਹੜਾ ਇਹਨਾਂ ਨੇ ਐਡਿਕਟ ਸੀ, ਜਿਹੜਾ ਆਦੇਸ਼ ਜਾਂ ਜਿਹੜਾ ਹੁਕਮਨਾਮਾ ਇਹਨਾਂ ਨੇ ਦਿੱਤਾ, ਉਹ ਬਿਲਕੁਲ ਵੀ ਕਿਸੇ ਵੀ ਤਰੀਕੇ ਦੇ ਨਾਲ ਨਾ ਸਿੱਖ ਭਾਵਨਾਵਾਂ ਨੂੰ ਸੈਟੀਸਫਾਈ ਕਰ ਰਿਹਾ ਤੇ ਨਾ ਹੀ ਉਹ ਜਿਹੜਾ ਸਿੱਖ ਇਤਿਹਾਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਫੋਲੋ ਕਰਕੇ ਲਿਆ ਗਿਆ ਉਹ ਹੁਕਮਨਾਮਾ ਹੈ। ਔਰ ਇਸ ਹੁਕਮਨਾਮੇ ਦੀ ਸਗੋਂ ਹੋਰ ਵੀ ਵੱਧ ਤੋਂ ਵੱਧ ਜਿਹੜਾ ਵਿਰੋਧ ਉਹ ਹੋਣਾ ਚਾਹੀਦਾ, ਤਾਂ ਕਿ ਜਿਹੜੇ ਸਾਡੇ ਜਥੇਦਾਰ ਨੇ ਇਹ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਵੀ ਅੱਜ ਜਿਹੜੇ ਸਿੱਖ ਨੇ ਉਹ ਜਾਗਰਤੀ ਵਾਲੇ ਪਾਸੇ ਆ ਰਹੇ ਨੇ। ਕਿਤੇ ਇਹ ਨਾ ਹੋਵੇ ਕਿ ਉਹ ਜਿਹੜੀਆਂ ਇਹਨਾਂ ਦੀਆਂ ਨਾਂ ਨੇ, ਅਹੁਦੇ ਨੇ, ਉਹ ਉਸ ਵੇਗ ਦੇ ਵਿੱਚ ਵਹਿ ਜਾਣ। ਜਿਵੇਂ ਕਿ ਕੱਲ ਦੀ ਇਹ ਮੇਰਾ ਖਿਆਲ ਖਬਰ ਹੈ ਕਿ ਮਲ ਸਿੰਘ ਦੇ ਉੱਤੇ ਵੀ ਅਟੈਕ ਹੋਇਆ, ਔਰ ਪਹਿਲਾਂ ਇਹਨਾਂ ਨੇ ਖਬਰਾਂ ਦਿੱਤੀਆਂ ਸੀ ਜੀ ਉਹ ਸ਼ਰਾਬੀ ਸੀ, ਉਹ ਫਲਾਨਾ ਸੀ, ਪਰ ਅੱਜ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹ SGPC ਦਾ ਮੁਲਾਜ਼ਮ ਸੀ ਜਿਹਨੇ ਇਹ ਅਟੈਕ ਕੀਤਾ ਜੀ। ਸੋ ਇਸ ਤਰੀਕੇ ਦੀਆਂ ਗੱਲਾਂ ਅਸੀਂ ਇਹ ਨਹੀਂ ਚਾਹੁੰਦੇ ਕਿ ਇਹੋ ਜਿਹੇ ਅਟੈਕ, ਅਸੀਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਚੀਜ਼ ਦੀ ਕਾਮਨਾ ਕਰਦੇ ਹਾਂ, ਅਸੀਂ ਇਸ ਚੀਜ਼ ਨੂੰ ਡਿਜ਼ਾਇਰ ਕਰਦੇ ਹਾਂ ਕਿ ਇਹੋ ਜਿਹੇ ਉਹਨਾਂ ਦੇ ਉੱਤੇ ਅਟੈਕ ਹੋਣ। ਬਟ ਜੇ ਇਹੋ ਜਿਹੀਆਂ ਚੀਜ਼ਾਂ ਨਹੀਂ ਰੁਕਦੀਆਂ ਨੇ ਤੇ ਫਿਰ ਅੱਕੇ ਹੋਏ ਜਿਹੜੇ ਲੋਕ ਨੇ ਉਹ ਹੱਥਾਂ ਦੇ ਵਿੱਚ ਹਥਿਆਰ ਫੜ ਕੇ ਜਿਹੜੇ ਆ ਉਹ ਅੱਗੇ ਆਉਂਦੇ ਨੇ, ਔਰ ਇਹਨਾਂ ਦਾ ਜਿਹੜਾ ਖਮਿਆਜ਼ਾ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਭੁਗਤਣਾ ਪੈਂਦਾ। ਸੋ ਇਸ ਚੀਜ਼ ਤੋਂ ਇਹਨਾਂ ਸਾਰੇ ਜਿਹੜੇ ਇਹ ਪਿਆਦੇ ਨੇ ਜਾਂ ਇਹ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਪੂਰੇ ਵੇਰਵੇ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ। ਜਿਨੋਂ ਕਿ ਵਕਤ ਵੀ ਸਾਡਾ ਸਮਾਪਤੀ ਵੱਲ ਜਾਇਆ था। ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ ਤੇ ਇਸ ਮੁੱਦੇ ਬਾਰੇ ਸਾਨੂੰ ਦੱਸਿਆ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।